3, 2, and stop. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 11 ਜੂਨ ਦਾ ਦਿਨ ਆ। ਨਿਊਯਾਰਕ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਮੂਹ ਪੰਥਕ ਜਥੇਬੰਦੀਆਂ ਅਮਰੀਕਾ ਭਰ ਦੀਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜੋ ਟਰਾਈ ਸਟੇਟ ਦੀਆਂ ਹਨ, ਉਹਨਾਂ ਦੇ ਨੁਮਾਇੰਦੇ ਅਸੀਂ ਜੁੜ ਕੇ ਬੈਠੇ ਹਾਂ। ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਸਾਡਾ ਮਕਸਦ ਆ ਕਿ 39 ਵਰੇ ਹੋ ਗਏ ਆ ਜੂਨ 1984 ਦਾ ਅਟੈਕ ਜੋ ਭਾਰਤੀ ਹਕੂਮਤ ਨੇ ਟੈਂਕਾਂ ਤੋਪਾਂ ਆਰਮੀ ਦੇ ਨਾਲ ਜਿਹੜਾ ਉਹ ਲੈਸ ਹੋ ਕੇ ਅਕਾਲ ਤਖਤ ਸਾਹਿਬ ਤੇ ਔਰ 35 ਤੋਂ ਵੱਧ ਗੁਰਧਾਮ ਜਿਹੜੇ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿਹੜੇ ਇਤਿਹਾਸਕ ਗੁਰਦੁਆਰੇ ਹਨ ਉਹਨਾਂ ਉੱਤੇ ਕੀਤਾ। ਸੋ ਅੱਜ ਅਸੀਂ ਜਿੱਥੇ ਡਾਇਸਪੋਰਾ ਵਿੱਚ ਹੀ ਨਹੀਂ ਕੁੱਲ ਦੁਨੀਆ ਦੇ ਵਿੱਚ ਅਸੀਂ ਸਮੁੱਚੇ ਸ਼ਹੀਦਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਉਹ ਸੰਘਰਸ਼ ਲੜਿਆ ਗਿਆ ਮੁੱਠੀ ਭਰ ਸਿੰਘਾਂ ਦੇ ਵੱਲੋਂ, ਤੇ ਅੱਜ ਅਸੀਂ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਪਾਏ ਪੂਰਨਿਆਂ ਨੂੰ ਅਸੀਂ ਸਜਦਾ ਕਰਦੇ ਹਾਂ, ਪ੍ਰਣਾਮ ਕਰਦੇ ਉਹਨਾਂ ਦੀਆਂ ਸ਼ਹੀਦੀਆਂ ਨੂੰ। ਨਿਹੱਥੀਆਂ ਸੰਗਤਾਂ ਦੇ ਉੱਤੇ ਜੋ ਭਾਰਤੀ ਹਕੂਮਤ ਨੇ ਉਹ ਦਿਨ ਚੁਣਿਆ ਗਿਆ ਕਿ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਉਸ ਦਿਨ ਵੱਡੀ ਤਾਦਾਦ ਵਿੱਚ ਜਿਹੜੀ ਆ ਸੰਗਤ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੀ ਆ। ਉਸ ਦਿਨ ਨੂੰ ਚੁਣ ਕੇ, ਕਿਉਂਕਿ ਭਾਰਤੀ ਹਕੂਮਤ ਦਾ ਇਹ ਨਿਸ਼ਾਨਾ ਸੀ ਕਿ ਵੱਧ ਤੋਂ ਵੱਧ ਸਿੱਖਾਂ ਦਾ ਜਿਹੜਾ ਘਾਣ ਕੀਤਾ ਜਾਵੇ, ਤਾਂ ਅੱਜ ਅਸੀਂ ਜਿੱਥੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉੱਥੇ ਨਾਲ ਨਾਲ ਇਹ ਅਹਿਦ ਵੀ ਕਰਦੇ ਹਾਂ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੇ ਇਹ ਜੋ ਬਚਨ ਜਿਹੜੇ ਕਹੇ ਸਨ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਪੈਰ ਜਿਹੜੇ ਕਦਮ ਉਹ ਜਿਹੜੀਆਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਤਾਂ ਅੱਜ ਅਸੀਂ ਸਮੁੱਚੀਆਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਅਹਿਦ ਕਰਦੀਆਂ ਕਿ ਕੌਮੀ ਘਰ ਖਾਲਿਸਤਾਨ ਵਾਸਤੇ ਆਖਰੀ ਸਵਾਸਾਂ ਤੱਕ ਦੇਸ਼ ਵਿਦੇਸ਼ ਦੇ ਵਿੱਚ ਸੰਘਰਸ਼ ਨੂੰ ਹੋਰ ਪ੍ਰਚੰਡ ਰੂਪ ਦੇ ਵਿੱਚ ਚਲਾਵਾਂਗੇ ਔਰ ਇਹਦੇ ਵਿੱਚ ਅੱਗੇ ਜੋ ਇਹਨਾਂ ਦਿਨਾਂ ਨੂੰ ਮੁੱਖ ਰੱਖ ਕੇ ਅਮਰੀਕਾ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਬਹੁਤ ਕੰਟਰੀਆਂ ਦੇ ਵਿੱਚ ਜਿਹੜੇ ਭਾਰਤੀ ਡਿਪਲੋਮੈਟ ਜਾਂ ਉਹਨਾਂ ਦੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਜੂਨ ਦੇ ਮਹੀਨੇ ਦੀ ਚੋਣ ਕਰਕੇ ਵਿਦੇਸ਼ਾਂ ਵੱਲ ਨੂੰ ਰੁੱਖ ਕੀਤਾ ਹੋਇਆ ਆ, ਸਾਡੇ ਪੀਸ ਨੂੰ ਸਿੱਖਾਂ ਦੇ ਪੀਸ ਨੂੰ ਡਾਇਸਪੋਰਾ ਦੇ ਵਿੱਚ ਡਿਸਟਰਬ ਕਰਨ ਵਾਸਤੇ ਆ ਰਹੇ ਹਨ, ਤਾਂ ਉਹਨਾਂ ਦਾ ਵਿਰੋਧ ਜਿਹੜਾ ਆ ਪਿਛਲੇ ਲੰਮਿਆਂ ਸਮਿਆਂ ਤੋਂ ਚੱਲਦਾ ਆ ਰਿਹਾ। ਉਹ ਲੋਕ ਜਿਹੜੇ ਸਿੱਖਾਂ ਦੇ ਖਿਲਾਫ ਬੋਲਦੇ ਹਨ, ਹਮੇਸ਼ਾ ਜ਼ਹਿਰ ਉਗਲਦੇ ਹਨ, ਜਾਂ ਖਾਲਿਸਤਾਨ ਦੇ ਸੰਘਰਸ਼ ਦੇ ਆੜੇ ਆਉਂਦੇ ਹਨ, ਜਾਂ ਉਹ ਸਿੱਖਾਂ ਦੇ ਕਾਤਲ ਹੋਣ 1984 ਸਿੱਖ ਜੈਨੋਸਾਈਡ ਦੇ ਵਿੱਚ, ਜਾਂ ਹੋਰ ਕਿਸੇ ਵੀ ਤਰੀਕੇ ਨਾਲ ਪੰਜਾਬ ਦਾ ਨੁਕਸਾਨ ਕਰਦੇ ਹੋਣ, ਪੰਜਾਬ ਵਾਸਤੇ ਘਾਤਕ ਹੋਣ, ਸਿੱਖਾਂ ਵਾਸਤੇ ਮਨੁੱਖਤਾ ਵਾਸਤੇ ਘਾਤਕ ਹੋਣ, ਉਹਨਾਂ ਲੋਕਾਂ ਦਾ ਵਿਰੋਧ ਜਿਹੜਾ ਆ ਡਾਇਸਪੋਰਾ ਦੇ ਵਿੱਚ ਉਹ ਪਹਿਲਾਂ ਦੀ ਤਰ੍ਹਾਂ ਸਾਰੇ ਜਾਣੇ ਅਸੀਂ ਰਲ ਕੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਹਮੇਸ਼ਾ ਕਰਦੇ ਆਏ ਹਾਂ ਔਰ ਕਰਦੇ ਰਵਾਂਗੇ। ਸੋ ਨਾਲ ਇਹਦੇ ਬੇਨਤੀ ਜਿਹੜੀ ਤੀਜੇ ਨੰਬਰ ਦਾ ਸਾਡਾ ਮੁੱਦਾ ਆ ਉਹ ਇਹ ਆ ਕਿ 22 ਜੂਨ ਨੂੰ ਵਾਸ਼ਿੰਗਟਨ DC ਦੀ ਧਰਤੀ ਤੇ ਭਾਰਤੀ ਹਕੂਮਤ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੋ ਕਿ ਸਪੈਸ਼ਲੀ ਉਹ ਆ ਰਿਹਾ ਆ ਵਾਈਟ ਹਾਊਸ ਦੇ ਵਿੱਚ, ਉੱਥੇ ਅਸੀਂ ਸਿੱਖ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਈਸਟ ਕੋਸਟ ਦੀਆਂ ਨੇ ਰਲ ਕੇ ਪ੍ਰੋਟੈਸਟ ਲਿਖਿਆ ਆ, ਜਿਹੜਾ ਤਕਰੀਬਨ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਚੱਲੇਗਾ, ਕਿਉਂਕਿ ਸ਼ਾਮ ਨੂੰ ਉਹਦਾ ਡਿਨਰ ਆ ਬਾਈਡਨ ਦੇ ਨਾਲ, ਅਮਰੀਕਨ ਪ੍ਰੈਜ਼ੀਡੈਂਟ ਦੇ ਨਾਲ। ਤਾਂ ਉੱਤੇ ਅਸੀਂ ਦੱਸਣਾ ਆ ਅਮਰੀਕਾ ਦੇ ਵਿੱਚ ਜਿਹੜੀ ਮੀਡੀਆ ਡਾਇਸਪੋਰਾ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਦੀ ਵੀ ਗੱਲ ਕਰਦਾ ਆ, ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਡੈਮੋਕ੍ਰੇਸੀ ਦਾ ਕਾਤਲ ਝੂਠੀ ਡੈਮੋਕ੍ਰੇਸੀ ਦੱਸਣ ਵਾਲੇ ਭਾਰਤੀ ਹਕੂਮਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਜਿਹੜਾ ਉੱਤੇ ਵਿਰੋਧ ਅਸੀਂ ਕਰਨਾ ਆ। ਭਾਵੇਂ ਉਹ ਗੁਜਰਾਤ ਦੇ ਵਿੱਚ ਉਹਦੇ ਚੀਫ ਮਿਨਿਸਟਰ ਹੁੰਦੇ ਆ, ਸਿੱਖਾਂ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਗੁਜਰਾਤ ਦੇ ਵਿੱਚ, ਸਿੱਖ ਕਿਸਾਨਾਂ ਦੇ ਉਜਾੜੇ ਦੀ ਗੱਲ ਆ, ਜਾਂ ਪਿੱਛੇ 700 ਤੋਂ ਵੱਧ ਜਿਹੜੇ ਕਿਸਾਨਾਂ ਦੀ ਡੈਥ ਹੋਈ ਆ, ਜਿਹੜਾ ਕਿਸਾਨੀ ਸੰਘਰਸ਼ ਚੱਲਿਆ, ਜਾਂ ਹੁਣ ਜਿਹੜੀ ਸੈਂਟਰ ਦੀਆਂ ਪਾਲਿਸੀਆਂ ਆ ਪੰਜਾਬ ਦੇ ਨਾਲ ਧੱਕਿਆਂ ਦੀਆਂ, ਉਹ 47 ਤੋਂ ਲਗਾਤਾਰ ਚੱਲਦੀਆਂ ਆ ਰਹੀਆਂ, ਉਹਦੇ ਵਿੱਚ ਵੀ ਅਸੀਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਉੱਥੇ ਅਸੀਂ ਜਿਹੜਾ ਵਿਰੋਧ ਕਰਾਂਗੇ। ਬੰਦੀ ਸਿੰਘਾਂ ਦਾ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਹੀ ਨਹੀਂ ਕੁੱਲ ਦੁਨੀਆ ਦੇ ਵਿੱਚ ਸੰਘਰਸ਼ ਚੱਲ ਰਿਹਾ। ਸਾਡੇ ਜਿੰਨੇ ਵੀ ਬੰਦੀ ਸਿੰਘ ਭਾਰਤ ਦੀਆਂ ਜੇਲ੍ਹਾਂ ਵਿੱਚ ਝੂਠੇ ਕੇਸਾਂ ਦੇ ਵਿੱਚ ਜਾਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਵੀ ਕਰ ਲਈਆਂ, ਭਾਰਤੀ ਹਕੂਮਤ ਜਿਹੜੀ ਆ ਉਹ ਪਿੱਛੇ ਜੇ ਤੁਸੀਂ ਦੇਖਿਆ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਗੁਜਰਾਤ ਦੇ ਵਿੱਚ ਛੱਡਿਆ ਗਿਆ 26 ਜਨਵਰੀ ਨੂੰ, ਤੇ
ਉਸ ਤੋਂ ਬਾਅਦ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਗਿਆ। ਪ੍ਰਗਿਆ ਸਾਧ ਵੀ ਮਾਲੇਗਾਂਵ ਬੰਬ ਧਮਾਕਿਆਂ ਦੇ ਵਿੱਚ ਉਹਦੇ ਹੱਥ ਆ, ਉਹਨੂੰ ਵੀ ਜਿਹੜਾ ਰਿਹਾ ਕੀਤਾ ਤੇ ਉਹ ਅੱਜ ਮੈਂਬਰ ਪਾਰਲੀਮੈਂਟ ਬਣ ਕੇ ਉਹ ਦਿੱਲੀ ਪਾਰਲੀਮੈਂਟ ਦੇ ਵਿੱਚ ਬੈਠੀ ਆ। ਇਸੇ ਤਰ੍ਹਾਂ ਕਿਸ਼ੋਰੀ ਲਾਲ ਬ੍ਰਾਹਮਣ ਜਿਹਨੇ ਦਿੱਲੀ ਦੇ ਵਿੱਚ ਸਿੱਖਾਂ ਦੀ ਜੈਨੋਸਾਈਡ ਜਦੋਂ ਹੋਈ ਆ ਉਹਦਾ ਵੀ ਜਿਹੜਾ ਹੱਥ ਸੀ ਉਹਨੂੰ ਵੀ ਛੱਡਿਆ ਗਿਆ। ਤਾਂ ਇਹ ਸੌਦਾ ਸਾਧ ਰਾਮ ਰਹੀਮ ਨੂੰ ਵੀ ਹਲਕੀਆਂ ਫੁਲਕੀਆਂ ਧਰਾਵਾਂ ਹੁਣ ਲਾ ਕੇ ਉਹਨੂੰ ਪੈਰੋਲ ਮਿਲਣ ਲੱਗ ਪਈ। ਤਾਂ ਸਾਡੇ ਮਾਵਾਂ ਦੇ ਪੁੱਤ ਜਿਹੜੇ ਨੌਜਵਾਨ ਬੰਦੀ ਸਿੰਘ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵਾਸਤੇ ਨਹੀਂ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖਣ ਵਾਸਤੇ ਲੜਾਈ ਲੜੀ ਔਰ ਉਸ ਵੇਲੇ ਦੀ ਨੌਜਵਾਨੀ ਨੂੰ ਸੇਫ ਕਰਨ ਵਾਸਤੇ ਉਹਨਾਂ ਸਿੰਘਾਂ ਨੇ ਲੜਾਈਆਂ ਲੜੀਆਂ। ਤਾਂ ਅੱਜ ਉਹਨਾਂ ਬੰਦੀ ਸਿੰਘਾਂ ਦਾ ਵੀ ਮੁੱਦਾ ਅਸੀਂ ਇਹ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਦਾ ਵਿਰੋਧ ਕਰਦੇ ਰਵਾਂਗੇ। ਉਹਦੇ ਵਿੱਚ ਨਰਿੰਦਰ ਮੋਦੀ ਦਾ ਵੀ ਜਾਂ ਜਿਹੜੇ ਵੀ ਭਾਰਤੀ ਡਿਪਲੋਮੈਟ ਆਉਂਦੇ ਆ ਜਾਂ ਵਿਦੇਸ਼ਾਂ ਵਿੱਚ ਕਈ ਸਾਡੇ ਭੈਣ ਭਰਾ, ਸਾਡੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਆ, ਇਹ ਸਾਡੀ ਖਾਲਿਸਤਾਨ ਦੀ ਪੋਲੀਟੀਕਲ ਲੜਾਈ ਆ। ਖਾਲਿਸਤਾਨ ਦਾ ਸੰਘਰਸ਼ ਆਖਰੀ ਸਵਾਸਾਂ ਤੱਕ ਅਸੀਂ ਪ੍ਰਣ ਕਰਦੇ ਹਾਂ। ਸਮੁੱਚੇ ਸਿੱਖ ਉਰੇ ਬੈਠੇ ਆ। ਤਾਂ ਮੈਂ ਆਪਣੇ ਵਿਚਾਰਾਂ ਨੂੰ ਸਕੋਚਦਾ ਹੋਇਆ ਮੇਰੇ ਨਾਲ ਜਿਹੜੇ ਪੈਨਲ ਦੇ ਵਿੱਚ ਭਰਾ ਬੈਠੇ ਆ ਉਹ ਸਾਰੇ ਜਣੇ ਆਪਣੇ ਆਪਣੇ ਵਿਚਾਰ 2-2 ਮਿੰਟ ਲਈ ਦੇਣਗੇ। ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ 2-4 ਮਿੰਟ ਲਈ ਆਪਣੇ ਵਿਚਾਰ ਦੇਣਗੇ, ਫਿਰ ਉਹਨਾਂ ਤੋਂ ਅੱਗੇ ਜਿਹੜੇ ਸਾਡੇ ਵੀਰ ਪੈਨਲ ਦੇ ਵਿੱਚ ਬੈਠੇ ਉਹ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਸਾਡਾ ਇਲੈਕਟ੍ਰੋਨਿਕ ਮੀਡੀਆ ਆਇਆ ਅਸੀਂ ਉਹਦਾ ਸ਼ੁਕਰੀਆ ਅਦਾ ਕਰਦੇ। ਔਰ ਜਿਵੇਂ ਭਾਈ ਹਿੰਮਤ ਸਿੰਘ ਜੀ ਨੇ ਦੱਸਿਆ ਕਿ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਕਲੀਅਰ ਮੈਸੇਜ ਹੈ। ਭਾਰਤੀ ਹਕੂਮਤ ਜਿਹਨੇ 39 ਸਾਲ ਤੋਂ ਸਾਮ-ਦਾਮ ਦੰਡ ਭੇਦ ਦੀਆਂ ਨੀਤੀਆਂ, ਖਾਸ ਤੌਰ ਤੇ ਜਦੋਂ ਸਿੱਖਾਂ ਦੇ ਖਿਲਾਫ ਟੋਟਲ ਵਾਰ, ਸਿੱਖਾਂ ਦੇ ਸਰਵਨਾਸ਼ ਦੀ ਜੰਗ ਵਿੱਢੀ ਹੋਈ ਹੈ, ਤੇ ਇੱਕ ਪ੍ਰੋਪੇਗੈਂਡਾ ਜਿਹੜਾ ਉਹਨਾਂ ਦਾ ਮੀਡੀਆ ਤੰਤਰ ਔਰ ਹੁਣ ਸੋਸ਼ਲ ਨੈਟਵਰਕ ਤੇ ਵੀ ਉਹਨਾਂ ਦੇ ਬੈਠੇ ਆਈਟੀ ਸੈੱਲ ਦੇ ਪੇਡ ਲੋਕ ਕਰਦੇ ਨੇ ਕਿ ਜੀ ਬਾਹਰ ਇਹ ਚੰਦ ਮੁੱਠੀ ਭਰ ਲੋਕ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਖਾਲਿਸਤਾਨ ਦਾ ਸ਼ੋਰ ਪਾਇਆ ਹੋਇਆ ਔਰ ਆਮ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਨਹੀਂ ਚਾਹੁੰਦੇ। ਸੋ ਜਦੋਂ ਅਸੀਂ ਕੋਈ ਵੀ ਇਸ ਕਿਸਮ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਮਿਲ ਕੇ ਬੈਠਦੇ ਹਾਂ ਤੇ ਪਹਿਲਾ ਮੈਸੇਜ ਭਾਰਤੀ ਹਕੂਮਤ ਨੂੰ ਅਸੀਂ ਇਹ ਦੇਣਾ ਚਾਹੁੰਦੇ ਹਾਂ ਕਿ 39 ਵਰੇ ਪਹਿਲਾਂ ਜਿਹੜੀ ਹਮਲੇ ਦੇ ਨਾਲ ਭਾਰਤੀ ਹਕੂਮਤ ਨੇ ਸਮਝਿਆ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਇਹਨਾਂ 39 ਸਾਲਾਂ ਦੇ ਵਿੱਚ ਸਾਡੀ ਖਾਲਿਸਤਾਨ ਦੀ ਸਟਰਗਲ ਅੱਜ ਕਲਾਈਮੈਕਸ ਦੇ ਉੱਤੇ ਹੈ ਔਰ ਅੱਜ ਅਸੀਂ ਆਪਣੇ ਨਿਸ਼ਾਨੇ ਦੇ ਬਹੁਤ ਕਰੀਬ ਹੈ। ਔਰ ਇਸ ਦੇ ਵਿੱਚ ਸਾਰੀਆਂ ਹੀ ਸਿੱਖ ਜਥੇਬੰਦੀਆਂ, ਕਿਉਂਕਿ ਹਰ ਇੱਕ ਨੇ ਆਪੋ ਆਪਣੇ ਹਾਲਾਤ ਮੁਤਾਬਕ ਸਮੇਂ-ਸਮੇਂ ਹਰ ਜਥੇਬੰਦੀ ਦਾ ਇੱਕ ਆਪਣਾ ਰੋਲ ਰਿਹਾ, ਪਰ ਜਿੱਥੇ ਕੌਮੀ ਗੈਰਤ ਅਣਖ ਦੀ ਗੱਲ ਹੈ, ਕੌਮੀ ਘਰ ਖਾਲਿਸਤਾਨ ਦੀ ਗੱਲ ਹੈ, ਉੱਥੇ ਮੈਸੇਜ ਟੁਗੈਦਰਨੈਸ ਦਾ ਇਸ ਪ੍ਰੈਸ ਕਾਨਫਰੰਸ ਰਾਹੀਂ ਜਿੱਥੇ ਕਿ ਅਸੀਂ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਆਪਣੇ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਉਹਦੇ ਨਾਲ ਜਿਹੜੀਆਂ ਕੁਝ ਡਿਵੈਲਪਮੈਂਟਸ ਮੋਦੀ ਦੇ ਆਉਣ ਤੋਂ ਬਾਅਦ 2014 'ਚ ਜਦੋਂ ਇਹ ਪਹਿਲੀ ਵਾਰ ਪਾਵਰ 'ਚ ਆਇਆ ਤੇ ਫਿਰ ਇਹ ਜਿਹੜੇ ਹਿੰਦੁਸਤਾਨ ਦੇ ਦਾਅਵੇਦਾਰ ਨੇ ਔਰ ਇਹਨਾਂ ਦੀ ਸਾਰੀ ਨੀਤੀ ਨਾਜ਼ੀ ਜਰਮਨੀ ਦੀ ਨੀਤੀ ਚੋਂ ਨਿਕਲੀ ਹੈ, ਵਨ ਨੇਸ਼ਨ ਵਨ ਰੇਸ ਵਨ ਪੀਪਲ। ਮੰਦੇ ਭਾਗਾਂ ਦੀ ਗੱਲ ਕਿ ਬਾਦਲ ਅਕਾਲੀ ਦਲ ਨੇ ਲਗਭਗ ਅੱਧੀ ਸਦੀ ਸਿੱਖ ਕੌਮ ਦੀ ਪਾਰਟੀ ਅਕਾਲੀ ਦਲ ਦਾ ਇਹਨਾਂ ਦੇ ਨਾਲ ਸਹਿਯੋਗ ਕਰਵਾ ਕੇ ਇਹਨਾਂ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲਵਾਈਆਂ। ਸੋ ਜਿਹੜਾ ਕੰਮ ਕਾਂਗਰਸ ਦੀ ਸਰਕਾਰ ਨੇ ਸਿੱਧੇ ਟੋਟਲ ਵਾਰ ਵਿੱਢ ਕੇ ਸਿੱਖਾਂ ਦੇ ਟੋਟਲ ਡਿਸਟਰਕਸ਼ਨ ਲੌਕ ਸਟਾਕ ਐਂਡ ਬੈਰਲ ਦਾ ਮਿੱਥਿਆ ਸੀ, ਇਹ ਸਾਨੂੰ ਲਵ ਐਮਬ੍ਰੇਸ ਦੇ ਨਾਲ ਮਾਰਨਾ ਚਾਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਮੋਦੀ ਨੂੰ ਇੱਕ ਪਾਸੇ ਉਸ ਕਿਸਮ ਦੇ ਜਿਹੜੇ ਟੁੱਕੜ ਬੋਚ ਨੇ ਉਹ ਸਿੱਖ ਦੋਸਤ ਦੇ ਤੌਰ ਤੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਦੇਖੋ ਇਹਨੇ ਵੀਰ ਬਾਲ ਦਿਵਸ ਕਰਤਾ ਹੈ, ਇਹਨੇ 550 ਸਾਲਾ ਮੌਕੇ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਹੈ, ਇਹਨੇ ਆਹ ਕਰ ਦਿੱਤਾ ਹੈ, ਉਹ ਕਰ ਦਿੱਤਾ ਹੈ। ਪਰ ਹਕੀਕਤ ਇਹ ਹੈ ਕਿ ਇਹਨਾਂ ਦੀ ਨੀਤੀ, ਇਸ ਗੱਲ ਦਾ ਧਿਆਨ ਰਹੇ ਕਿ ਮੋਦੀ ਜਦੋਂ ਪਹਿਲੀ ਵਾਰ ਚੀਫ ਮਿਨਿਸਟਰ ਗੁਜਰਾਤ ਦਾ ਬਣਿਆ ਸੀ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੈਂਸਲ ਕੀਤੀ ਸੀ। 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਲਾਲ ਬਹਾਦਰ ਸ਼ਾਸਤਰੀ ਦੀ ਸਕੀਮ ਦੇ ਥੱਲੇ ਗੁਜਰਾਤ ਦੇ ਕੱਛ ਔਰ ਉਸ ਏਰੀਆ ਦੇ ਵਿੱਚ ਡੈਜ਼ਰਟ ਦੇ ਵਿੱਚ ਜਿਹੜੇ ਨੇ ਉਹ ਵਸਾਏ ਗਏ ਸੀ,
ਅੱਜ ਉਹ ਖਿੱਤਾ ਨਰਮੇ ਦੀ ਕਾਟਨ ਦੀ ਮੰਡੀ ਹੈ ਔਰ ਕਿਵੇਂ ਇਹਨੇ ਚੀਫ ਮਿਨਿਸਟਰ ਹੁੰਦੇ ਆ ਉਹਨਾਂ ਨੂੰ ਬੇਸ਼ੱਕ ਉਹਨਾਂ ਨੇ ਕੇਸ ਗੁਜਰਾਤ ਹਾਈ ਕੋਰਟ ਵਿੱਚ ਜਿੱਤਿਆ, ਅੱਜ ਵੀ ਉਹ ਕੇਸ ਸੁਪਰੀਮ ਕੋਰਟ 'ਚ ਪਿਆ ਹੈ ਔਰ ਇਹ ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਨੇ ਜਿੱਥੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਉੱਥੇ ਸਿੱਖਾਂ ਪ੍ਰਤੀ ਵੀ ਇਹਨਾਂ ਦੀ ਵੈਰ ਦੀ ਭਾਵਨਾ ਔਰ ਜੋ ਕੁਝ 18 ਮਾਰਚ ਤੋਂ ਬਾਅਦ ਪੰਜਾਬ ਦੇ ਅੰਦਰ ਹੁੰਦਾ ਹੈ ਅਸੀਂ ਦੇਖ ਰਹੇ ਹਾਂ ਕਿ ਅੰਮ੍ਰਿਤ ਛਕਾਣਾ ਵੀ ਇੱਕ ਜੁਰਮ ਬਣਾ ਦਿੱਤਾ ਗਿਆ ਹੈ। ਔਰ ਇਹੀ ਹਾਲ ਜੇ ਅਸੀਂ ਡਾਇਸਪੋਰਾ ਦੇ ਵਿੱਚ ਦੇਖੀਏ, ਜੇ ਖਾਲਿਸਤਾਨ ਰੈਫਰੈਂਡਮ ਜਿਹੜਾ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਹੁੰਦਾ ਹੈ, ਕਿਵੇਂ ਇਸ ਹਕੂਮਤ ਨੇ ਕੈਨੇਡਾ ਗਵਰਨਮੈਂਟ, UK ਗਵਰਨਮੈਂਟ, ਆਸਟ੍ਰੇਲੀਆ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਕਰਕੇ ਕਿਸ ਕਿਸਮ ਦਾ ਕਦੇ ਡਿਮਾਰਸ਼ੇ, ਕਦੇ ਪ੍ਰੋਟੈਸਟ, ਕਦੇ ਟਰੈਵਲ ਐਡਵਾਈਜ਼ਰੀਜ਼। ਸੋ ਸਾਡਾ ਸਿੱਧਾ ਕਹਿਣਾ ਹੈ ਕਿ ਇਹ ਬੇਸ਼ੱਕ ਕਾਂਗਰਸ ਦੇ ਲੇਬਲ ਥੱਲੇ ਹੋਏ ਜੋ ਰਾਹੁਲ ਗਾਂਧੀ ਇੱਥੇ ਕਰ ਰਿਹਾ ਸਟੈਨਫੋਰਡ ਤੋਂ ਲੈ ਕੇ DC ਤੱਕ, ਜਾਂ ਬਾਦਲ ਅਕਾਲੀ ਦਲ ਵਾਲੇ ਕੱਲ ਨੂੰ ਹੋਣ, ਜਾਂ BJP ਦਾ ਜਿਵੇਂ ਮੋਦੀ ਜਿਹੜਾ ਹੈ ਉਹ ਸਟੇਟ ਵਿਜ਼ਿਟ ਦੇ ਉੱਤੇ ਆ ਰਿਹਾ, ਇਹਨਾਂ ਨੂੰ ਚੈਲੰਜ ਕਰਨਾ। ਔਰ ਬਿਲਕੁਲ ਠੀਕ ਕਿਹਾ ਭਾਈ ਹਿੰਮਤ ਸਿੰਘ ਹੋਰਾਂ ਨੇ ਕਿ ਵਿਰੋਧ ਸਾਡਾ ਸਿਧਾਂਤਕ ਹੈ। ਇਹਨਾਂ ਸਾਰਿਆਂ ਨੂੰ ਜਿਹੜੇ ਦਿੱਲੀ ਦਰਬਾਰ ਦੇ ਨਾਲ ਜੁੜੇ ਹੋਏ ਨੇ, ਅਸੀਂ ਚੰਦੂ, ਗੰਗੂ, ਲੱਖੂ, ਜੱਸੂ ਇਹਨਾਂ ਦੀ ਔਲਾਦ ਸਮਝਦੇ ਹਾਂ, ਇਹਨਾਂ ਦੇ ਉੱਤੇ ਲੇਬਲ ਕੋਈ ਵੀ ਲੱਗਾ ਹੋਏ ਔਰ ਇਹ ਮੈਸੇਜ ਅਸੀਂ ਇੱਥੋਂ ਕਲੀਅਰਲੀ ਦੇਣਾ ਚਾਹੁੰਦੇ ਹਾਂ ਕਿ ਮਤ ਤੁਸੀਂ ਸਮਝੋ ਕਿ ਭਾਈ ਤੁਸੀਂ ਇਸ ਕਿਸਮ ਦੀਆਂ ਗੇਮਾਂ ਖੇਡ ਕੇ ਬਾਹਰਲੇ ਸਿੱਖਾਂ ਨੂੰ ਜਾਂ ਬਾਹਰਲੀਆਂ ਹਕੂਮਤਾਂ ਨੂੰ ਗੁੰਮਰਾਹ ਕਰਨ 'ਚ ਕਾਮਯਾਬ ਹੋਵੋਗੇ। ਔਰ ਨਾਲ ਦੀ ਨਾਲ ਮੈਂ ਸਮਝਦਾ ਵੀ 22 ਜੂਨ ਨੂੰ ਜਿਹੜਾ ਪ੍ਰੋਟੈਸਟ, ਇਹ ਅਫਸੋਸ ਦੀ ਗੱਲ ਹੈ ਕਿ ਅਮਰੀਕਾ ਸਾਡਾ ਮੁਲਕ ਹੈ, ਅਸੀਂ ਇਸ ਦੇ ਪ੍ਰਾਊਡ ਸ਼ਹਿਰੀ ਹਾਂ ਔਰ ਅਮਰੀਕਾ ਦੀ ਬਾਡੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 3 ਸਾਲਾਂ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨ ਰਹੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਨਾਰਥ ਈਸਟ ਦੀ ਸਟੇਟ ਮਨੀਪੁਰ ਦੇ ਵਿੱਚ ਕਿਵੇਂ ਅਮਿਤ ਸ਼ਾਹ ਔਰ BJP ਉਹਨਾਂ ਨੇ 2 ਟ੍ਰਾਈਬ ਕੁੱਕੀ ਔਰ ਮਾਈਟਲਸ ਆਪਸ ਵਿੱਚ ਲੜਾਏ ਹੋਏ ਨੇ, ਹਜ਼ਾਰਾਂ ਲੋਕ ਮਾਰੇ ਜਾ ਰਹੇ ਨੇ, ਇਹ ਗੰਦੀ ਖੇਡ ਰਹੇ ਨੇ। ਉੱਥੋਂ ਨਾਰਥ ਈਸਟ 'ਚੋਂ ਈਸਾਈਅਤ ਦਾ ਮਲੀਆ ਮੇਟ ਕਰ ਰਹੇ ਨੇ, ਪੰਜਾਬ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਹੈ, ਕਸ਼ਮੀਰ ਦੇ ਵਿੱਚ ਜੋ 5 ਅਗਸਤ 2019 ਤੋਂ ਬਾਅਦ ਇਹਨਾਂ ਦੀ ਆਈਨੀ ਗੁੰਡਾਗਰਦੀ ਜਾਰੀ ਹੈ, ਭਾਰਤ ਦੇ ਵਿੱਚ ਦਲਿਤ ਹੋਣ, ਆਦੀਵਾਸੀ ਹੋਣ, ਸਾਰੇ ਹੀ ਸਫਰਰ ਨੇ। ਪਰ ਅਫਸੋਸ ਕਿ ਕਾਰਪੋਰੇਟ ਅਮਰੀਕਾ ਔਰ ਇਹਨਾਂ ਦੀਆਂ ਹੋਰ ਤਾਕਤਾਂ ਅੱਜ ਇਹ ਬਿਨਾਂ ਦੇਖੇ ਕਿ ਭਾਈ ਇਹ ਬਿਲਕੁਲ ਉਹੀ ਰਜੀਮ ਹੈ ਮੋਦੀ ਦਾ ਜੋ 1930 'ਚ ਨਾਜ਼ੀ ਜਰਮਨੀ ਦਾ ਰਜੀਮ ਸੀ। ਸੋ ਅਸੀਂ ਇੱਥੇ ਜਿਹੜਾ ਮੈਸੇਜ ਦੇਣਾ ਉਹ ਨਾ ਸਿਰਫ ਮੋਦੀ ਜਾਂ ਉਹਦੀ ਹਕੂਮਤ ਨੂੰ ਹੈ, ਅਮਰੀਕਨ ਲਾਅ ਮੇਕਰਸ, ਓਪੀਨੀਅਨ ਮੇਕਰਸ ਔਰ ਡਿਸੀਜਨ ਮੇਕਰਸ ਨੂੰ ਵੀ ਇਹ ਮੈਸੇਜ ਹੈ ਕਿ ਜੋ ਤੁਸੀਂ ਗਲਤੀ 1930 'ਚ ਕੀਤੀ ਸੀ ਨਾਜ਼ੀਆਂ ਨੂੰ ਪ੍ਰਮੋਟ ਕਰਕੇ ਔਰ ਬਾਅਦ ਤੁਸੀਂ ਕਿਹਾ ਨੈਵਰ ਅਗੇਨ, ਇਹ ਉਹੀ ਕਾਤਲ ਨੇ ਔਰ ਉਹੀ ਆਈਡੀਓਲੋਜੀ ਹੈ। ਔਰ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਭਾਈ ਸਾਡਾ ਮੀਡੀਆ ਵੀ ਇਸ ਗੱਲ ਵੱਲ ਜ਼ਰੂਰ ਆਏ ਕਿ ਅਲਟੀਮੇਟਲੀ ਅਸੀਂ ਬੇਸ਼ੱਕ ਕੁਝ ਮਾਮਲਿਆਂ ਤੇ ਅਸਹਿਮਤ ਵੀ ਹੁੰਦੇ ਹੋਈਏ, ਪਰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਅਸੀਂ ਅਰਦਾਸ ਦੇ ਵਿੱਚ ਵੀ ਅਕਾਲ ਪੁਰਖ ਤੋਂ ਖਾਲਸੇ ਦੀ ਸਾਂਝ ਮੰਗਦੇ ਹਾਂ, ਖਾਲਸੇ ਦੀ ਰੱਖਿਆ ਮੰਗਦੇ ਹਾਂ, ਪ੍ਰੋਟੈਕਸ਼ਨ ਮੰਗਦੇ ਹਾਂ। ਔਰ 22 ਜੂਨ ਦੇ ਪ੍ਰੋਟੈਸਟ ਦੇ ਵਿੱਚ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ। ਗੁਰਦੁਆਰਾ ਕਮੇਟੀਆਂ ਇਸ ਦੇ ਲਈ ਪੂਰਨ ਸਹਿਯੋਗ ਕਰ ਰਹੀਆਂ ਨੇ ਔਰ ਸਾਨੂੰ ਫਖਰ ਹੈ ਕਿ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿਹੜੀ ਮਦਰ ਆਫ ਆਲ ਸੁਸਾਇਟੀਜ਼ ਹੈ, ਉਹਨਾਂ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ ਹੁਣ ਸਰਦਾਰ ਬੂਟਾ ਸਿੰਘ ਜੀ ਉਹਨੇ ਥੋੜਾ ਸ਼ਾਰਟ ਵੀ ਰੱਖਿਓ ਤਾਂ ਕਿ ਸਾਰਿਆਂ ਨੂੰ ਸਮਾਂ ਮਿਲ ਜੇ। ਸੋ ਸਰਦਾਰ ਬੂਟਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤਕਰੀਬਨ ਸਾਡੇ ਦੋਨਾਂ ਬੁਲਾਰਿਆਂ ਨੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਉਹਦੇ ਬਾਰੇ ਦੱਸ ਹੀ ਦਿੱਤਾ। ਸੋ ਮੈਂ ਤਾਂ ਇਹੀ ਸਭ ਤੋਂ ਪਹਿਲਾਂ ਜਿਹੜੇ ਜੂਨ ਦੇ ਸਾਡੇ ਅੱਜ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਘੱਲੂ ਘਾਰੇ ਦਾ, ਉਹਨਾਂ ਸ਼ਹੀਦਾਂ ਨੂੰ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਇਹੀ ਮਕਸਦ ਹੈ ਕਿ ਕਈ ਵਾਰੀ ਇਹ ਜਿਹੜੇ ਸਰਕਾਰੀ ਪੱਖ ਦੇ ਲੋਕ ਨੇ ਉਹਨਾਂ ਨੂੰ ਭੁਲੇਖਾ ਆ ਜਾਂਦਾ ਕਿ ਇਹ ਜਿਹੜੀਆਂ ਪੰਥਕ ਜਥੇਬੰਦੀਆਂ ਇਹ ਆਪੋ ਆਪਣਾ ਕੰਮ ਕਰਦੀਆਂ ਨੇ। ਅਸੀਂ ਭਾਵੇਂ ਆਪੋ ਆਪਣਾ ਕੰਮ ਕਰਦੇ ਹਾਂ, ਜਿੱਥੇ ਸਾਡੇ ਕਾਮਨ ਕਾਜ਼ ਨੇ ਜਿਵੇਂ ਮਜ਼ਾਰੇ ਨੇ ਜਾਂ ਕੋਈ ਹੋਰ ਵੱਡੇ ਕਾਮਨ ਕਾਜ਼ ਨੇ, ਉੱਥੇ ਅਸੀਂ ਸਾਰੇ ਇੱਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਭਾਰਤ ਤੋਂ ਦਿੱਲੀ ਦਾ ਸੰਤ, ਚਾਹੇ ਉਹ ਮੋਦੀ ਦੇ ਰੂਪ 'ਚ ਹੋਵੇ, ਚਾਹੇ ਉਹ ਕਾਂਗਰਸ ਦੇ ਰੂਪ 'ਚ ਹੋਵੇ, ਚਾਹੇ ਉਹ ਝਾੜੂ ਵਾਲਾ ਕੂਚੀ ਦੇ ਰੂਪ 'ਚ ਹੋਵੇ, ਅਸੀਂ ਉਹਨਾਂ ਸਾਰਿਆਂ ਦਾ ਵਿਰੋਧ ਕਰਾਂਗੇ। ਕਿਸੇ ਨੇ ਵੀ ਸਾਡੇ ਨਾਲ ਘੱਟ ਨਹੀਂ ਕੀਤੀ। ਸਾਡਾ ਲਾਸਟ ਡੈਸਟੀਨੇਸ਼ਨ ਆ ਜਿਹੜਾ ਖਾਲਿਸਤਾਨ ਹੈ। ਪੰਜਾਬ ਤਾਈਓ ਵਰ ਸਕਦਾ ਜੇ ਸਾਡੀ ਵੱਖਰੀ ਖਾਲਿਸਤਾਨ ਸਟੇਟ ਜਿੰਨੀ ਦੇਰ ਸਟੈਬਲਿਸ਼ ਨਹੀਂ ਹੁੰਦੀ। ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸਾਡੇ ਬੁਲਾਰਿਆਂ ਨੇ ਸਾਰਾ ਕੁਝ ਦੱਸ ਦਿੱਤਾ। ਇਸ ਦੇ ਨਾਲੇ ਬੇਨਤੀ ਆ ਕਿ ਜਿਹੜੀ 22 ਜੂਨ ਨੂੰ
ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਖਿਲਾਫ ਇੱਕ ਭਾਰੀ ਰੋਸ ਮੁਜ਼ਾਹਰਾ ਵੱਡੀ ਰੈਲੀ ਹੋ ਰਹੀ ਵਾਸ਼ਿੰਗਟਨ ਡੀਸੀ ਦੇ ਵਿੱਚ। ਉਹਦੇ ਵਿੱਚ ਹਾਜ਼ਰੀਆਂ ਲਵਾਓ। ਤਕਰੀਬਨ ਸਕੂਲ ਸਾਡੇ ਜਿਹੜੇ ਆਮ ਸਟੇਟਾਂ ਦੇ 15 ਜੂਨ ਜਾਂ 20 ਜੂਨ ਤੱਕ ਬੰਦ ਹੋ ਜਾਣੇ ਨੇ। ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਲੈ ਕੇ ਜਾਣਾ ਤਾਂ ਕਿ ਜਿਹੜੀ ਸਾਡੀ ਵਿਰਾਸਤ ਹੈ ਉਹ ਸਾਡੇ ਬੱਚਿਆਂ 'ਚ ਉਤਰੇ। ਉਹ ਜਾ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੇਖਣ ਸਾਨੂੰ ਇੱਥੇ ਮੁਜ਼ਾਹਰੇ ਕਰਨ ਦੀ ਲੋੜ ਕਿਉਂ ਪਈ ਆ। ਸੋ ਮੇਰੀ ਇਹੀ ਬੇਨਤੀ ਆ ਕਿ 22 ਤਰੀਕ ਨੂੰ ਜਿਹੜਾ ਆਪਾਂ ਵੱਡਾ ਰੋਸ ਮੁਜ਼ਾਹਰਾ ਹੋ ਰਿਹਾ ਉਹਨੂੰ ਕਾਮਯਾਬ ਕਰੀਏ ਤੇ ਅਸੀਂ ਸਾਰੇ ਜਥੇਬੰਦੀਆਂ ਇਸ ਮਸਲੇ ਦੇ ਉੱਤੇ ਹਮੇਸ਼ਾ ਇੱਕ ਪਲੇਟਫਾਰਮ ਤੇ ਆ। ਜਿਹੜਾ ਦਿੱਲੀ ਦਾ ਦੁਸ਼ਮਣ ਆ ਉਹਨੂੰ ਘੇਰਨ ਲਈ, ਉਹਨੂੰ ਡੱਕੇ ਲਾਉਣ ਲਈ ਅਸੀਂ ਹਮੇਸ਼ਾ ਇਕੱਠੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਵਤਾਰ ਸਿੰਘ ਜੀ ਭਾਨੂੰ ਸਿੱਖਸ ਫਾਰ ਜਸਟਿਸ ਤੋਂ ਇਹ ਵੀ ਆਪਣੇ ਵਿਚਾਰ ਰੱਖਣਗੇ ਜੀ। ਉਹਨਾਂ ਤੋਂ ਉਪਰੰਤ ਸਰਦਾਰ ਗੁਰਦੇਵ ਸਿੰਘ ਜੀ ਕੰਗ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੇਰੇ ਬੁਲਾਰੇ ਭਰਾਵਾਂ ਨੇ ਇੱਕ ਮੁਕਤਸਰ ਦੀ ਗੱਲ ਕੀਤੀ ਆ। ਸਭ ਤੋਂ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਗੁਰਦੁਆਰੇ ਦੇ ਵਿੱਚ ਆਪਾਂ ਬੈਠ ਕੇ ਇਹੋ ਜਿਹੀ ਗੱਲ ਕਰਦੇ ਆ। ਆਪਾਂ ਸਾਰੇ ਇੱਕ ਪਲੇਟਫਾਰਮ ਤੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਅਸੀਂ ਬਿਲਕੁਲ ਇਕੱਠੇ ਆ ਤੇ ਇਕੱਠੇ ਵੀ ਸਾਨੂੰ ਰਹਿਣਾ ਚਾਹੀਦਾ। ਜਿਸ ਤਰ੍ਹਾਂ ਪਹਿਲੋਂ ਸਾਰੀਆਂ ਆਪਣੀਆਂ ਮਿਸਲਾਂ ਹੋਇਆ ਕਰਦੀਆਂ ਸੀ, ਅੱਜ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਥਾਂ ਤੇ ਕੰਮ ਕਰ ਰਹੀਆਂ ਨੇ। ਸਾਰਿਆਂ ਨੂੰ ਸਲੂਟ ਆ ਕਿਉਂਕਿ ਮਸਲਾ ਕੌਮ ਦਾ ਵਾ। ਪਰ ਜਿੱਥੇ ਖਾਲਿਸਤਾਨ ਦੀ ਗੱਲ ਆ, ਅਸੀਂ ਉੱਥੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਕੰਮ ਕਰਦੇ ਆ, ਇਕੱਠੇ ਕੰਮ ਕਰਦੇ ਰਾਂਗੇ। ਇਹ ਵਾਅਦਾ ਵਾ, ਪ੍ਰਾਮਿਸ ਆ। ਦੂਸਰਾ, ਜਦੋਂ ਕੋਈ ਪ੍ਰੋਟੈਸਟ ਆਪਾਂ ਕਰਦੇ ਆ ਕਿਸੇ ਦੇ ਬਰਖਲਾਫ ਜਾਂ ਰੈਲੀ ਕਰਦੇ ਆ, ਮੋਦੀ 22 ਤਰੀਕ ਨੂੰ ਆ ਰਿਹਾ, ਭਾਰਤ ਦਾ ਨਾਜ਼ੀ ਮੋਦੀ ਜਿਹੜਾ ਕਿ ਵਾਸ਼ਿੰਗਟਨ ਡੀਸੀ ਦੇ ਉੱਤੇ ਸੱਦੇ ਦੇ ਉੱਤੇ ਆ ਰਿਹਾ ਵਾ। ਅਸੀਂ ਉੱਥੇ ਇਕਮੁੱਠ ਹੋ ਕੇ 22 ਜੂਨ ਨੂੰ ਜਿਹੜੀ ਰੈਲੀ ਕੱਢ ਰਹੇ ਆ ਉਹ ਦੁਨੀਆ ਦਾ ਇੱਕ ਇਤਿਹਾਸ ਸੱਜੇਗੀ। ਕਿਉਂਕਿ ਉਸ ਦਿਨ ਸਾਰੇ ਕੰਟਰੀਆਂ ਦੇ ਉੱਤੋਂ, ਲੋਕਾਂ ਦੇ ਵਿੱਚੋਂ, ਸਟੇਟਾਂ ਦੇ ਵਿੱਚੋਂ ਕਈ ਲੋਕ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ। ਜਿਸ ਤਰ੍ਹਾਂ ਸਿਡਨੀ ਦੇ ਵਿੱਚ ਇਹਦਾ ਵਿਰੋਧ ਹੋਇਆ ਸੀਗਾ। ਸਿਡਨੀ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ 6.5 ਲੱਖ ਬੰਦਾ ਭਾਰਤੀ ਰਹਿੰਦਾ, ਜਿਹੜਾ ਕਿ 15,000 ਬੰਦਾ ਸਿਰਫ ਇਹਦੀ ਰੈਲੀ ਦੇ ਵਿੱਚ ਗਿਆ, ਇਹਦੇ ਪ੍ਰੋਟੈਸਟ ਇਹਦੇ ਹੱਕ 'ਚ ਗਿਆ। 2% ਸਿੱਖਾਂ ਨੇ ਉਸੇ ਦਿਨ ਹੀ ਵੋਟਾਂ ਦਾ ਵੀ ਐਲਾਨ ਕੀਤਾ ਸੀ 4 ਜੂਨ ਨੂੰ, ਜਿਹੜਾ ਕਿ ਸਾਨੂੰ ਪਤਾ ਹੈ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ। ਉਹ ਦਿਨ ਆਪਾਂ ਚੂਜ਼ ਕੀਤਾ ਗਿਆ। ਉਸ ਦਿਨ ਗੁਰੂ ਰਾਮਦਾਸ ਦੀ ਕਿਰਪਾ ਹੋਈ, ਸ਼ਹੀਦੀ ਸਿੰਘਾਂ ਦਾ ਪਹਿਰਾ ਸੀਗਾ। 4 ਜੂਨ ਨੂੰ ਰਿਕਾਰਡ ਤੋਂ ਵੋਟਾਂ 80% ਤੋਂ ਵੱਧ ਵੋਟਾਂ ਜਿਹੜੀਆਂ 31,000 ਪਲੱਸ ਵੋਟਾਂ ਪਈਆਂ। ਸਾਰਾ 46-47,000 ਬੰਦਾ ਸਿਡਨੀ ਦੇ ਵਿੱਚ ਰਹਿੰਦਾ। ਇਸ ਕਰਕੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਤੁਸੀਂ ਬਹੁਤ ਲਾਰਜ ਸਕੇਲ ਤੇ ਕੰਮ ਕਰ ਰਹੇ ਜੇ। ਅੱਜ ਆਪਾਂ ਇਸ ਪਲੇਟਫਾਰਮ ਤੋਂ ਸਾਂਝੇ ਤੌਰ ਤੇ ਇਹ ਵਾਅਦਾ ਕਰਦੇ ਆ, ਪ੍ਰਾਮਿਸ ਕਰਦੇ ਆ ਕਿ ਇਹ ਕੌਮ ਜਿਹੜੀ ਆ ਹਮੇਸ਼ਾ ਹਜ਼ਾਰੂਆਂ ਦੀ ਕੌਮ ਆ, ਚੜ੍ਹਦੀ ਕਲਾ 'ਚ ਰਹੇਗੀ। ਇਕੱਠੇ ਪ੍ਰੋਟੈਸਟ ਕਰਾਂਗੇ। ਸਾਡਾ ਮੁੱਦਾ ਇੱਕ ਆ ਖਾਲਿਸਤਾਨ ਦਾ। ਖਾਲਿਸਤਾਨ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ। ਆਪਾਂ ਭਰਾ ਵਾਂ ਸਾਰੇ। ਹਰ ਜਥੇਬੰਦੀ ਆਪਣਾ ਆਪਣਾ ਕੰਮ ਜਿੱਥੇ ਕਰਦੀ ਆ, ਸਾਰਿਆਂ ਨੂੰ ਸਲੂਟ ਆ ਜੀ। ਅਗਲੀਆਂ ਜਿਹੜੀਆਂ ਵੋਟਾਂ ਨੇ ਉਹ 16 ਜਿਹੜੀਆਂ ਜੁਲਾਈ ਨੂੰ ਪੈਣੀਆਂ ਨੇ ਕੈਨੇਡਾ ਦੀ ਧਰਤੀ ਤੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ, ਉਹਦੇ ਵਿੱਚ ਵੀ ਆਪਣੇ ਭਰਾਵਾਂ ਨੂੰ ਕਹੋ, ਆਪ ਵੀ ਵਿੱਚ ਉਹਦੇ ਵਿੱਚ ਸ਼ਮੂਲੀਅਤ ਕਰਿਆ ਕਰੋ। ਜਦੋਂ ਸਾਰੇ ਜਾ ਕੇ ਆਪਾਂ ਇਕੱਠੇ ਹੁੰਦੇ ਆ ਤੇ ਲੋਕਾਂ ਦੇ ਵਿੱਚ ਬੜਾ ਤਗੜਾ ਮੈਸੇਜ ਹੁੰਦਾ, ਬੜੀ ਵੱਡੀ ਚਪੇੜ ਵੱਜਦੀ ਇੰਡੀਆ ਦੇ। ਇਸ ਕਰਕੇ ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਦੇਵ ਸਿੰਘ ਜੀ ਕੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਕਿ ਗੁਰਦੁਆਰਾ ਸਿੱਖਲ ਸੁਸਾਇਟੀ ਜੋ ਇੱਕ ਇਤਿਹਾਸਕ ਗੁਰਦੁਆਰਾ ਜੋ ਕਿ ਨਿਊਯਾਰਕ ਦੀ ਧਰਤੀ ਦੇ ਉੱਤੇ, ਮੈਂ ਸਮਝਦਾ ਕਿ ਇੱਥੋਂ ਦੀ ਜਿਹੜੀ ਸਟੇਜ ਆ ਉਹ ਇੱਕ ਪੰਥਕ ਸਟੇਜ ਆ। ਤੇ ਜਦੋਂ ਤੋਂ ਵੀ ਇਹ ਸਿੱਖਲ ਸੁਸਾਇਟੀ ਹੋਂਦ ਵਿੱਚ ਆਈ ਆ ਤੇ ਇਹ ਸਿੱਖਾਂ ਦੀ ਜਿਹੜੀ ਇੱਕ ਮੋਢੀ ਹੋ ਕੇ ਚੱਲੀ ਆ। ਜਿੰਨੀਆਂ ਪੰਥਕ ਜਥੇਬੰਦੀਆਂ ਵਾ ਉਹ ਸਾਰੀਆਂ ਇਸ ਗੁਰੂ ਘਰ ਨੂੰ ਸਮਰਪਿਤ ਨੇ ਤੇ ਇਹਨਾਂ ਦੀ ਬਦੌਲਤ ਦੇ ਵਿੱਚ, ਪੰਥਕ ਜਥੇਬੰਦੀਆਂ ਦੀ ਬਦੌਲਤ ਦੇ ਵਿੱਚ ਅੱਜ ਜਿੰਨੇ ਵੀ ਸਾਡੇ ਕਾਂਗਰਸਮੈਨ ਨੇ, ਚਾਹੇ ਉਹ ਸੈਨੇਟਰ ਨੇ, ਚਾਹੇ ਉਹ ਅਸੈਂਬਲੀਮੈਨ ਨੇ, ਉਹ ਗੁਰੂ ਘਰਾਂ ਦੇ ਵਿੱਚ ਆਉਂਦੇ ਨੇ। ਦਾਸ ਨਿਊਯਾਰਕ ਸਿਟੀ ਦਾ ਹਿਊਮਨ ਰਾਈਟ ਕਮਿਸ਼ਨਰ ਆ। ਜਦੋਂ ਅਸੀਂ ਰਿਪੋਰਟ ਪੜ੍ਹਦੇ ਹਾਂ ਤੇ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ ਉਹ ਸਭ ਤੋਂ ਵੱਧ ਇੰਡੀਆ ਦੇ ਵਿੱਚ ਹੋਈ ਆ। ਇਸ ਕਰਕੇ ਜਿੰਨੇ ਵੀ ਕੋਈ ਵੀ ਜਿਹੜਾ ਅਮਰੀਕਾ ਦੀ ਧਰਤੀ ਦੇ ਉੱਤੇ ਇੰਡੀਆ ਦਾ ਪੋਲੀਟੀਕਲ ਲੀਡਰ ਆਉਂਦਾ ਜਿਹਨੇ ਸਿੱਖਾਂ ਦਾ ਘਾਣ ਕੀਤਾ, ਸਿੱਖੀ ਦੇ ਨਾਲ ਖਿਲਵਾੜ ਕੀਤਾ, ਉਹ ਜਿਹੜੇ ਆ ਜਦੋਂ ਇੱਥੇ ਆਪਣੀ ਲਾਉਂਦੇ ਆ ਉਹ ਨਾ ਆਉਣ। ਜਿਹੜੇ ਮੇਰੇ ਵੀਰ ਇੱਥੇ ਵੀ ਰਹਿੰਦੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੇ ਜੇ ਤੇ ਉਹਨਾਂ ਲੀਡਰਾਂ ਨੂੰ ਬਿਲਕੁਲ ਇੱਥੇ ਇਸ ਅਮਰੀਕਾ ਦੀ ਧਰਤੀ ਦੇ ਉੱਤੇ ਨਾ ਸੱਦੋ, ਤਾਂ ਕਿ ਤੁਸੀਂ ਜਿਹੜੇ ਇੱਥੇ, ਕਿਉਂਕਿ ਜਦੋਂ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ, ਉਸ ਵੇਲੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕੀਤਾ ਸੀਗਾ ਤੇ ਉਹਦੇ ਵਜ੍ਹਾ ਦੇ ਨਾਲ ਜਿਹੜੀ ਸਿੱਖ ਦੇ ਪਰੇਡ ਵਾ
1988 ਦੇ ਵਿੱਚ ਇਸ ਧਰਤੀ ਤੇ ਕੱਢੀ ਜਾਂਦੀ ਆ, ਨਿਊਯਾਰਕ ਦੀ ਧਰਤੀ ਦੇ ਉੱਤੇ, ਜਿਹਦੀ ਕਿ ਸਿੱਖਾਂ ਦੀ ਆਪਣੀ ਇੱਕ ਆਜ਼ਾਦੀ ਦੀ ਮੰਗ ਕਰਦੀ ਆ। ਕਿਉਂਕਿ ਉਸ ਵੇਲੇ ਜੋ ਸਾਡੀ ਪ੍ਰਬੰਧਕ ਕਮੇਟੀ ਸੀ, ਉਹ ਸਾਡਾ ਜਿਹੜਾ ਪ੍ਰਧਾਨ ਸੀਗਾ ਉਹ ਮੰਗਟ ਸਾਹਿਬ ਸੀ, ਜਗਜੀਤ ਸਿੰਘ ਮੰਗਟ, ਤੇ ਨਿਊਯਾਰਕ ਸਿਟੀ ਦਾ ਸੀਗਾ ਮੇਅਰ ਸੀਗਾ ਐਡਵਰਡ। ਬਰਾਬਰ ਇਸ ਨਿਊਯਾਰਕ ਦੀ ਧਰਤੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ। ਸਾਰੇ ਮੇਰੇ ਵੀਰਾਂ ਨੂੰ ਇਹੋ ਬੇਨਤੀ ਆ ਕਿ ਜਿਹੜੇ ਇਹ ਪੰਥਕ ਜਥੇ ਸਾਰੀਆਂ ਇਸ ਗੁਰੂ ਘਰ ਦੇ ਨਾਲ ਸਮਰਪਿਤ ਆ। ਸ਼ੁਰੂ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਕੋਈ ਵੀ ਪ੍ਰਬੰਧਕ ਕਮੇਟੀ ਬੈਠੀ ਆ, ਉਹ ਸਾਰੀ ਹਮੇਸ਼ਾ ਪੰਥ ਦੀ ਆਵਾਜ਼ ਨੂੰ ਬੁਲੰਦ ਕਰਦੀ ਆਈ ਆ, ਬੁਲੰਦ ਕਰਦੀ ਰਹੇਗੀ। ਜੋ ਮੌਜੂਦਾ ਜਾਂ ਜੋ ਪਿਛਲੀ ਆ, ਜਿੰਨੇ ਵੀ ਮੁੱਖ ਸੇਵਾਦਾਰ ਆਏ ਨੇ, ਉਹ ਸਾਰੇ ਹੀ ਉਹ ਆਪਣੇ ਸਿੱਖਾਂ ਦੇ ਜਿਹੜੇ ਆ ਜਿੰਨੇ ਵੀ ਆ ਉਹਨਾਂ ਨੂੰ ਸਮਝਦੇ ਨੇ, ਦਰਦ ਨੂੰ ਸਮਝਦੇ ਨੇ। ਇਸ ਕਰਕੇ ਬੇਨਤੀ ਕੀਤੀ ਜਾਂਦੀ ਆ ਵੀ ਭਾਈ ਸਾਰੇ ਵੱਧ ਤੋਂ ਵੱਧ ਇਸ ਚੀਜ਼ ਦੇ ਵਿੱਚ ਸਹਿਯੋਗ ਦਿਓ। ਜਦੋਂ ਵੀ ਕੋਈ ਉਹੋ ਜਿਹਾ ਲੀਡਰ ਆਉਂਦਾ ਜਿਹਨੇ ਸਿੱਖਾਂ ਦਾ ਘਾਣ ਕੀਤਾ, ਉਹ ਤੋਂ ਵਿਰੋਧ ਕਰੋ। ਤੇ ਇੱਥੋਂ ਦੇ ਜਿਹੜੇ ਨਾਰਥ ਅਮਰੀਕਾ ਦੀ ਧਰਤੀ ਦੇ ਵੀਰ ਆ, ਉਹਨਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਵੀ ਉਹੋ ਜਿਹੇ ਲੀਡਰਾਂ ਨੂੰ ਪਲੀਜ਼ ਨਾ ਸੱਦੋ, ਤਾਂ ਕਿ ਤੁਹਾਡੀ ਆਪਸ ਵਿੱਚ ਭਰਾਵਾਂ ਦੀ ਮਾਰ ਕੇ ਇਸ ਤਰ੍ਹਾਂ ਦੀ ਨਾ ਹੋਵੇ। ਤੇ ਇਹਨਾਂ ਜਥੇਬੰਦੀਆਂ ਦਾ ਸਾਡੇ ਪੰਥ ਦਾ ਜਿਹੜਾ ਪੂਰਾ ਸਹਿਯੋਗ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਬੇਨਤੀ ਆ ਸਰਦਾਰ ਡਾਕਟਰ ਬਖਸ਼ੀਸ਼ ਸਿੰਘ ਜੀ ਉਹਨਾਂ ਨੂੰ, ਤੋਂ ਉਹਨਾਂ ਦੇ ਉਪਰੰਤ ਸਰਦਾਰ ਟਹਿਲ ਸਿੰਘ ਜੀ, ਜਸਵੀਰ ਸਿੰਘ ਜੀ, ਤੇ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਿੱਖਾ ਕਚਹਿਰੀ ਸਰਦਾਰ ਭੁਪਿੰਦਰ ਸਿੰਘ ਜੀ, ਫਿਰ ਉਪਰੰਤ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ 10,000 ਤੋਂ ਜ਼ਿਆਦਾ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਇੰਡੀਅਨ ਗਵਰਨਮੈਂਟ ਦੀ ਸਿੱਖਾਂ ਨੂੰ ਇਹ ਕਹਿਣਾ ਚਾਹੁੰਦੀ ਸੀ ਕਿ ਅਸੀਂ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜਤੀ ਆ ਤੇ ਮਾਨਸਿਕ ਤੌਰ ਤੇ ਇਹਨਾਂ ਨੂੰ ਅਸੀਂ ਕਮਜ਼ੋਰ ਕਰ ਦਿੱਤਾ ਵਾ। ਪਰ ਸਿੱਖ ਕਦੀ ਹਾਰ ਨਹੀਂ ਮੰਨਦੇ। ਅਸੀਂ ਇਹ ਸਮਝ ਲਿਆ ਵਾ ਕਿ ਸਿੱਖ ਗੁਲਾਮ ਨੇ, ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ, ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਨੂੰ ਆਕੂਪਾਈ ਕੀਤਾ ਹੋਇਆ ਵਾ, ਤੇ ਇਸ ਨੂੰ ਅਸੀਂ ਆਜ਼ਾਦ ਕਰਾਉਣ ਵਾਸਤੇ ਰੈਫਰੈਂਡਮ ਕਰਾ ਰਹੇ ਹਾਂ। ਰੈਫਰੈਂਡਮ ਇੱਕ ਲੋਕਤੰਤਰ ਕਾਨੂੰਨੀ ਤਰੀਕਾ ਵਾ। ਦੁਨੀਆ ਦੇ 6 ਦੇਸ਼ਾਂ ਵਿੱਚ ਵੋਟਾਂ ਪੈ ਚੁੱਕੀਆਂ ਨੇ। ਸਿੱਖਾਂ ਨੇ ਬੜੀ ਖੁਸ਼ੀ ਤੇ ਹੋਮ ਹਮਾ ਕੇ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਵੋਟਾਂ ਪਾਈਆਂ ਨੇ। ਆਸਟ੍ਰੇਲੀਆ ਦੇ ਵਿੱਚ ਤੁਸੀਂ ਵੇਖਿਆ ਵਾ ਕਿ ਇੰਡੀਅਨ ਗਵਰਨਮੈਂਟ ਨੇ ਆਸਟ੍ਰੇਲੀਅਨ ਗਵਰਨਮੈਂਟ ਤੇ ਇਹ ਪ੍ਰੈਸ਼ਰ ਪਾ ਕੇ ਕੋਸ਼ਿਸ਼ ਕੀਤੀ ਆ ਕਿ ਉੱਥੇ ਰੈਫਰੈਂਡਮ ਨਾ ਹੋ ਸਕੇ, ਪਰ ਸਿੱਖਾਂ ਦੀ ਚੜ੍ਹਦੀ ਕਲਾ ਦੇ ਹੋਣ ਕਰਕੇ ਉੱਥੇ ਵੋਟਾਂ ਪਈਆਂ ਨੇ। 31,000 ਤੋਂ ਜ਼ਿਆਦਾ ਵੋਟਾਂ ਜਿਹੜੀਆਂ ਸਿੱਖਾਂ ਨੇ ਪਾਈਆਂ। ਉੱਥੇ ਬੀਬੀਆਂ ਆਪਣੇ ਸਟਰੋਲਰ ਲੈ ਕੇ ਆਈਆਂ ਨੇ, ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਈਆਂ ਨੇ। ਇਸ ਕਰਕੇ ਅਸੀਂ ਰੈਫਰੈਂਡਮ ਕਰਾ ਕੇ ਇੱਕ ਸ਼ਾਂਤਮਈ ਤਰੀਕੇ ਨਾਲ ਪੈਨ ਦੀ ਤਾਕਤ ਨਾਲ ਦੇਸ਼ ਜਿਹੜਾ ਵਾ ਆਜ਼ਾਦ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕੀਤੀ ਆ ਵੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ ਉੱਥੇ ਹੱਕ ਮਿਲਣ, ਪਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਆ ਉਹ ਸਿੱਖਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ। ਸਾਡੀ ਨਸਲਕੁਸ਼ੀ ਕੀਤੀ ਗਈ ਆ, ਹੁਣ ਸਾਡੀ ਆਰਥਿਕ ਨਸਲਕੁਸ਼ੀ ਕੀਤੀ ਜਾ ਰਹੀ ਆ। ਜੇ ਸਿੱਖਾਂ ਨੇ ਆਪਣੀ ਸਿੱਖੀ ਨੂੰ, ਸਿੱਖਾਂ ਨੂੰ, ਸਿੱਖ ਧਰਮ ਨੂੰ, ਪੰਜਾਬੀ ਬੋਲੀ ਨੂੰ, ਆਪਣੀ ਧਰਤੀ ਨੂੰ, ਕਿਸਾਨਾਂ ਨੂੰ ਤੇ ਨੌਜਵਾਨਾਂ ਨੂੰ ਬਚਾਉਣਾ ਵਾ, ਤੇ ਇੱਕੋ ਹੀ ਹੱਲ ਆ ਪੰਜਾਬ ਹਲ ਖਾਲਿਸਤਾਨ। ਤੇ ਸਾਰੇ ਸਿੱਖ ਜਿਹੜੇ ਨੇ ਆ ਤੁਸੀਂ ਵੇਖ ਰਹੇ ਅੱਜ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ। ਸਾਰੀ ਕੌਮ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਦੇ ਪਲੇਟਫਾਰਮ ਤੇ ਆ ਕੇ ਖੜੀ ਹੋ ਗਈ ਆ। ਹੁਣ ਪੰਜਾਬ ਦੀ ਆਜ਼ਾਦੀ ਜਿਹੜੀ ਆ ਬਿਲਕੁਲ ਜਿਹੜੀ ਆ ਸ਼ੋਰ ਆ, ਤੇ ਤੁਸੀਂ ਸਾਰੇ ਤਕੜੇ ਹੋ ਕੇ ਇਹਦੇ ਵਿੱਚ ਸ਼ਮੂਲੀਅਤ ਕਰੋ। ਨਾਲੇ ਜਿਹੜੀ 22 ਤਰੀਕ ਨੂੰ ਵਾਸ਼ਿੰਗਟਨ DC ਵਿੱਚ ਨਰਿੰਦਰ ਮੋਦੀ ਆ ਰਿਹਾ ਵਾ, ਉੱਥੇ ਤੁਸੀਂ ਜ਼ਰੂਰ ਪਹੁੰਚਣਾ ਵਾ। ਸਾਰੀਆਂ ਫੈਮਲੀਆਂ ਆਉਣ ਤਾਂ ਕਿ ਉੱਥੇ ਆਪਾਂ ਹੋਰ ਮੈਸੇਜ ਦੇ ਦਈਏ ਕਿ ਹੁਣ ਸਿੱਖ ਕੌਮ ਜਿਹੜੀ ਆ ਆਜ਼ਾਦੀ ਮੰਗ ਰਹੀ ਆ ਸ਼ਾਂਤਮਈ ਤਰੀਕੇ ਨਾਲ। ਥੈਂਕ ਯੂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅੱਜ 84 ਦਾ ਜੋ ਘੱਲੂਘਾਰਾ ਹੋਇਆ ਸੀ, ਜਿੱਥੇ ਸਿੱਖਾਂ ਦੀ ਜੈਨੋਸਾਈਡ ਕੀਤੀ ਗਈ ਸੀ, ਉਹਦੇ ਸੰਦਰਭ ਦੇ ਵਿੱਚ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਬੱਚਿਆਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸਾਰੇ ਟਰਾਈ ਸਟੇਟ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਹਨ, ਉਹਨਾਂ ਦਾ ਅੱਜ ਜੋ ਮੈਸੇਜ ਹੈ ਬਹੁਤ ਕਲੀਅਰ ਹੈ ਕਿ ਜੋ ਸਾਡੇ ਨਾਲ ਪਿਛਲੇ ਸਮੇਂ 47 ਤੋਂ ਧੱਕਾ ਹੁੰਦਾ ਹੋਇਆ ਹੈ, ਸਟਿਲ ਹੋ ਰਿਹਾ ਹੈ, ਉਹਦੇ ਮੁਤਾਬਕ ਅਸੀਂ ਹਰੇਕ ਜੋ ਸਾਡੇ ਸਿੱਖ ਕੌਮ ਦੀ ਵਰਖਲਾਫੀ ਕਰਦਾ ਹੈ ਜਾਂ ਸਾਡੀ ਕੌਮ ਦੇ ਜਾਂ ਪੰਜਾਬ ਦੇ ਵਰਖਲਾਫ ਹੈ, ਇੱਦਾਂ ਦੀ ਮਾੜੀ ਸੋਚ ਰੱਖਣ ਵਾਲੇ ਬੰਦੇ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਆਉਂਦੇ ਹਨ,
ਉਹਨਾਂ ਦੀ ਅਸੀਂ ਡਟ ਕੇ ਵਿਰੋਧਤਾ ਕਰਦੇ ਸਾਂ ਤੇ ਕਰਦੇ ਰਵਾਂਗੇ। ਸਾਡਾ ਆਖਰੀ ਜੋ ਡੈਸਟੀਨੇਸ਼ਨ ਹੈ ਉਹ ਖਾਲਿਸਤਾਨ ਹੈ। ਉਸ ਤੋਂ ਪਹਿਲਾਂ ਜਾਂ ਉਸ ਤੋਂ ਸਾਡਾ ਹੋਰ ਕੋਈ ਵੀ ਜਿਹੜਾ ਨਿਸ਼ਾਨਾ ਹੋਰ ਨਹੀਂ ਹੈ। ਸਾਡਾ ਇੱਕੋ ਇੱਕ ਨਿਸ਼ਾਨਾ ਹੈ ਖਾਲਿਸਤਾਨ। ਸੋ ਮੈਂ ਜੋ 22 ਜੂਨ ਨੂੰ ਹੋਣ ਵਾਲਾ ਵਾਸ਼ਿੰਗਟਨ DC ਦੇ ਵਿੱਚ ਅਸੀਂ ਇੱਕ ਰੈਲੀ ਦੇ ਮੁਤਾਬਕ, ਮੁਜ਼ਾਹਰੇ ਦੇ ਮੁਤਾਬਕ ਇੱਕ ਪ੍ਰੋਗਰਾਮ ਰੱਖਿਆ ਹੈ, ਜਿੱਥੇ ਕਿ ਨਰਿੰਦਰ ਮੋਦੀ ਆ ਰਿਹਾ ਹੈ ਵਾਸ਼ਿੰਗਟਨ DC ਵਿੱਚ। ਉੱਥੇ ਅਸੀਂ ਸਾਰੇ ਹੀ ਵੀਰ ਇਹ ਅਪੀਲ ਕਰਦੇ ਹਾਂ ਸੰਗਤਾਂ ਨੂੰ ਕਿ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਆਪਣੀ ਸਟਰੈਂਥ ਜੋ ਦਿਖਾਉਣੀ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆ ਰਿਹਾ ਹੈ। ਇਸ ਧੱਕੇ ਦੇ ਅਸੀਂ ਵਰਖਲਾਫ ਹਾਂ। ਇਸੇ ਹੀ ਤਰ੍ਹਾਂ ਅਸੀਂ ਵਿਰੋਧਤਾ ਕਰਦੇ ਰਵਾਂਗੇ। ਜੇ ਇਹਨਾਂ ਦੀ ਮਾੜੀ ਸੋਚ ਵਾਲੇ ਬੰਦੇ ਇੱਥੇ ਆਉਣੋਂ ਨਾ ਹਟੇ ਤੇ ਅਸੀਂ ਇਹ ਜਿਹੜੀ ਵਿਰੋਧਤਾ ਇਹ ਜਾਰੀ ਰੱਖਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਅਹਿਮ ਕੇਂਦਰੀ ਸਥਾਨ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਨਿਊਯਾਰਕ, ਜਿੱਥੇ ਅੱਜ ਅਸੀਂ ਜੂਨ 84 ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਉਸ ਲੜੀ ਗਈ ਅਸਾਮੀ ਜੰਗ ਨੂੰ ਯਾਦ ਕਰ ਰਹੇ ਹਾਂ, ਜਿਸ ਵਿੱਚ ਸਾਡੇ ਬਹੁਤ ਹੀ ਰੱਬੀ ਰੂਹਾਂ ਨੇ ਸ਼ਹਾਦਤਾਂ ਦੇ ਕੇ ਸਾਡੀ ਕੌਮ ਨੂੰ ਇੱਕ ਬਹੁਤ ਵੱਡਾ ਹਲੂਣਾ ਦਿੱਤਾ। ਉਸ ਹਲੂਣੇ ਤੋਂ ਬਾਅਦ ਕੌਮ ਦਾ ਜਿਹੜਾ ਪ੍ਰਤੱਖ ਰਾਹ ਖਾਲਿਸਤਾਨ ਤੈਅ ਹੋਇਆ। ਉਸ ਰਾਹ 'ਤੇ ਚੱਲਦਿਆਂ ਜਿੱਥੇ ਅਸੀਂ ਇਹਨਾਂ ਮੁਲਕਾਂ ਵਿੱਚ ਆਏ, ਇਹਨਾਂ ਮੁਲਕਾਂ ਵਿੱਚ ਇੱਕ ਬਹੁਤ ਵੱਡੀ ਸਿੱਖ ਸ਼ਕਤੀ ਡਾਇਸਪੋਰਾ ਸਿੱਖਾਂ ਦੇ ਰੂਪ ਵਿੱਚ ਵਿਕਸਿਤ ਹੋਈ ਹੈ। ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਦਾ ਪਾਰਟ ਹਾਂ, ਅਤੇ ਇਸ ਦੇ ਨਾਲ ਇੱਕ ਸਾਡੇ ਹਿੱਸੇ ਵੱਡੀ ਜ਼ਿੰਮੇਵਾਰੀ ਵੀ ਆਈ ਕਿ ਜੋ ਵੀ ਭਾਰਤੀ ਸਿਸਟਮ ਦੇ ਰਹਿਨੁਮਾ ਜਾਂ ਉਹਨੂੰ ਰਿਪਰੈਜ਼ੈਂਟ ਕਰਦੇ ਕੋਈ ਵੀ ਬੰਦੇ ਇਸ ਧਰਤੀ 'ਤੇ ਆਉਂਦੇ ਨੇ ਤਾਂ ਅਸੀਂ ਉਹਨਾਂ ਦੀ ਜਿਹੜੀ ਯਥਾਯੋਗ ਵਿਰੋਧਤਾ ਜ਼ਰੂਰ ਕਰਦੇ ਹਾਂ। ਜੂਨ 84 ਨੂੰ ਯਾਦ ਕਰਦੇ ਹਾਂ। ਖਾਸ ਕਰਕੇ ਸਾਡੇ ਹਿੱਸੇ ਅਸੀਂ ਹਰ ਜੂਨ ਨੂੰ ਮੁਜ਼ਾਹਰੇ ਕਰਦੇ ਹਾਂ, UN ਅੱਗੇ ਮੁਜ਼ਾਹਰਾ ਕਰਦੇ ਹਾਂ। ਇਸ ਤੋਂ ਉਪਰੰਤ ਜਿਵੇਂ 22 ਜੂਨ ਨੂੰ ਮੋਦੀ ਨੇ ਆਉਣਾ ਹੈ ਤਾਂ ਉਹ ਸਾਡੀ ਇੱਕ ਪ੍ਰਾਈਮ ਰਿਸਪੌਂਸੀਬਿਲਟੀ ਬਣਦੀ ਹੈ ਐਜ਼ ਏ ਪੰਥਕ ਐਕਟੀਵਿਸਟ, ਪੰਥਕ ਜਥੇਬੰਦੀਆਂ ਹੋਣ ਦੇ ਨਾਤੇ। ਸੋ ਮੈਂ ਆਸ ਕਰਦਾ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗੇ। ਬੀਤੇ ਸਮਿਆਂ ਵਿੱਚ ਵੀ ਇਹ ਕਾਰਜ ਜਾਰੀ ਰਹੇ ਨੇ। ਆਉਣ ਵਾਲਿਆਂ ਸਮਿਆਂ ਵਿੱਚ ਅਸੀਂ ਭਾਰਤੀ ਕੋਈ ਵੀ ਉਸ ਸਟੇਟ ਦਾ ਰਿਪਰੈਜ਼ੈਂਟ, ਕੋਈ ਵੀ ਨੁਮਾਇੰਦਾ ਜਿਹੜਾ ਅਸਿੱਧੇ ਰੂਪ ਵਿੱਚ ਸਿੱਖਾਂ ਨਾਲ ਲੜਾਈ ਦੇ ਪੱਖ 'ਚ ਹੈ ਜਾਂ ਸਾਡੇ ਵਿਰੁੱਧ ਲੜਿਆ ਜਾਂ ਸਾਡੀ ਨਸਲਕੁਸ਼ੀ ਦਾ ਪਾਰਟ ਹੈ, ਅਸੀਂ ਉਹਨਾਂ ਦੀ ਵਿਰੋਧਤਾ ਜਾਰੀ ਰੱਖਾਂਗੇ। ਆਪਦੀ ਇਕੱਠਤਾ ਦਾ ਮੁਜ਼ਾਹਰਾ ਕਰਦਿਆਂ ਅਸੀਂ ਇਸ ਅਹਿਦ ਨੂੰ ਅੱਜ ਹੋਰ ਪੱਕਾ ਕਰਨ ਦਾ ਯਤਨ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈਪਾਸ ਕਰ ਦਿਓ ਉਧਰ ਕੇ। ਸੋ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਜੀ ਬੋਪਾ ਰਾਏ ਇਹ ਵੀ ਆਪਣੇ ਵਿਚਾਰ ਦੇਣਗੇ। ਉਪਰੰਤ ਇਹਨੂੰ ਫਿਰ ਆਪਾਂ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਸਮਾਪਤੀ ਕਰਾਂਗੇ ਜੀ। ਜੀ ਭੁਪਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀਆਂ ਹੀ ਜਥੇਬੰਦੀਆਂ ਸਿੱਖ ਕੌਮ ਦਾ ਦਰਦ ਜਿਨ੍ਹਾਂ ਦੇ ਮਨਾਂ ਦੇ ਵਿੱਚ ਆ, ਉਹ ਮੇਰੇ ਵੀਰ ਸਿੱਖ ਸੁਸਾਇਟੀ 'ਚ ਆਏ ਨੇ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ, ਵੈਲਕਮ ਕਰਦਾ ਕਿ ਇਹ ਸਿੱਖ ਕਲਚਰ ਸੁਸਾਇਟੀ ਜਿਹੜੀ ਕਿ ਮਦਰ ਸੁਸਾਇਟੀ ਆ, ਤੇ ਇਹਨੂੰ ਇਹ ਜਿਹੜਾ ਮਾਣ ਬਖਸ਼ਿਆ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਆ। ਮੈਂ ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਕਿ ਅਸੀਂ ਜਿਸ ਤਰ੍ਹਾਂ ਵੀ ਪਿਛਲੇ 37-38 ਸਾਲਾਂ ਤੋਂ ਇਹ ਸਿੱਖ ਕਲਚਰ ਸਟੱਡੀ ਦੇ ਨਾਲ ਸਾਰੇ ਬੰਦੇ ਜੁੜ ਕੇ ਜਿਹੜਾ ਆਪਣਾ ਕੌਮੀ ਘਰ ਦੇ ਵਾਸਤੇ ਜਦੋਂ ਯਾਦ ਕਰ ਰਹੇ ਹਾਂ, ਉਹ ਇੱਥੋਂ ਲਗਾਤਾਰ ਰਹੇਗੀ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਵਾਸ਼ਿੰਗਟਨ ਦੇ ਵਿੱਚ ਇਹ ਮੋਦੀ ਦੇ ਖਿਲਾਫ ਰੈਲੀ ਹੋ ਰਹੀ ਆ, ਉਹਦੇ 'ਤੇ ਸਿੱਖ ਕਲਚਰ ਸੁਸਾਇਟੀ ਆਪਣਾ ਯੋਗਦਾਨ ਜਿਹੜਾ ਪੂਰਾ ਪਾਏਗੀ। ਇੱਥੋਂ ਦੀ ਸੰਗਤ ਜਿਹੜੀ ਆ ਉਹ ਹਮੇਸ਼ਾ ਹੀ ਇਸ ਕਾਰਜ ਦੇ ਨਾਲ ਆ, ਤੇ ਉਹ ਆਪਣਾ ਜਿਹੜਾ ਫਰਜ਼ ਸਮਝਦੇ ਆ, ਤੇ ਸਾਰੀ ਕਮੇਟੀ ਵੀ ਨਾਲ ਹੋਗੀ। ਮੈਂ ਇਹਨਾਂ ਸ਼ਬਦਾਂ ਨਾਲ ਸਾਰੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਬਣੇ ਰਹੋ ਜੀ। ਇੱਕ ਮਿੰਟ ਦੇ ਕਨਕਲੂਡ ਕਰ ਲਓ। ਹਾਂਜੀ ਰਾਣ ਜੀ ਠੀਕ ਹੈ। ਇੱਕ ਆ ਬੰਦ ਹੀ ਕਰ ਲਿਓ ਜੀ ਹੁਣ।